क्यों इंजी नहीं बाऊ रशीद? ਲੈ ਬਾਊ ਰਸ਼ੀਦ ਉਹ ਤੇ ਵਕੀਲ ਨੇ ਵਕੀਲ। ਕੱਲ ਚੌਧਰੀ ਸਾਹਿਬ ਦੀਵਾਨੀ ਪੇ ਲੜਦੇ ਸਨ ਅਦਾਲਤ ਵਿੱਚ। ਗੁਜਰਾਤੋਂ 2 ਬੰਦੇ ਆ ਗਏ। ਇਧਰੋਂ ਤੇ ਅੰਗਰੇਜ਼ੀਆਂ ਪਈਆਂ ਪੰਜੀਦੀਆਂ ਸਨ। ਉਹ ਪਹਿਲੋਂ ਤੇ ਸੁਣਦੇ ਰਹੇ, ਫਿਰ ਉੱਥੇ ਹੀ ਬੋਲ ਪਏ, ਜਿੰਨੀ ਮਰਜ਼ੀ ਗਿੱਟ ਮਿਟ ਪਿਆ ਕਰ, ਸਾਨੂੰ ਕੋ ਭੁੱਲਾ ਆ ਤੂੰ ਜਲਾਲਦੀਨ ਨਾਈ ਦੇ ਮੁੰਡਿਆ। ਅਸਾਂ ਤੇ ਪੋਤਰਿਆਂ ਦੋਤਰਿਆਂ ਦੀਆਂ ਝੰਡਾਂ ਤੇ ਇੱਥੋਂ ਹੀ ਲਵਾਉਣੀਆਂ ਨੇ, ਇਸ ਲਈ ਏਡਾ ਪਹਾੜਾ ਪੱਟ ਕੇ ਆਏ ਆ ਐਡੀ ਦੂਰੋਂ। ਫੀਜੋ ਸ਼ਾਹ ਨੇ ਬਾਊ ਰਸ਼ੀਦ ਵਾਲੇ ਪੜਤਲੇ ਵੀ ਜਿਵੇਂ ਝਾਟੇ 'ਚ ਪਾੜ ਕੇ ਧਰ ਦਿੱਤੇ। ਬਾਊ ਰਸ਼ੀਦ ਨੇ ਜਵਾਬ ਵਿੱਚ ਨਸ਼ੇ ਨਾਲ ਗੁੱਟ ਹੋਇਆ ਟੋਪੀਆਂ ਵਾਲੀਆਂ ਅੱਖਾਂ ਪੱਟ ਕੇ ਫੀਜੋ ਵੱਲ ਵੇਖਿਆ ਤੇ ਫਿਰ ਮਾਝੇ ਨੂੰ ਆਖਿਓ ਸੋ, ਓਏ ਮਾਝਿਆ ਤੂੰ ਤੇ ਐਵੇਂ ਯੱਬ ਹੀ ਕੀਤਾ ਲਾਹੌਰ ਵਾਲੀ ਲਿਆਵਣ ਦਾ। ਏਡੇ ਕੱਦ ਦਾ ਤੇ ਫੀਜੋ ਦਾ ਪਿਓ ਵੀ ਸੀ, ਉਹਨੂੰ ਹੀ ਕਰ ਲੈਂਦੋ। ਫੀਜੋ ਵੀ ਤਾਂ ਕੱਲਾ ਕੱਲਾ ਹੀ ਹੈ। ਸਾਰੇ ਫੀਜੋ ਸੁਣੇ ਹੱਸਣ ਲੱਗ ਪਏ। ਆਹੋ ਬਾਬੇ ਕੇਸਰ ਸ਼ਾਹ ਨੂੰ ਵੀ ਤੇ ਮੱਛੀ ਦੁੱਧ ਸੈਯਦ ਕਰ ਗਿਆ, ਨਹੀਂ ਤੇ ਉਹਨੇ ਵੀ ਇਹਦੇ ਵਾਂਗ ਹੀ ਚੁੱਲ੍ਹ ਦਾ ਸੈਯਦ ਹੋਣਾ ਸੀ। ਅੱਲਾ ਖੈਰ ਕਰੇ। ਏਜੰਟ ਨੇ ਫਿਰ ਚੇਪੀ ਲਾਈ, ਇਹ ਵੇਖਾਂ ਕਿਵੇਂ ਬੈਠਾ। ਉਹ ਮਰੇ ਕੀ ਅਰਾ ਰੌਲ ਡੁੱਲ ਗਈ ਆ। ਹੁਣ ਉਹਨਾਂ ਸਾਰਿਆਂ ਦਾ ਮੂੰਹ ਮਾਝੇ ਵੱਲ ਹੋ ਗਿਆ। ਕੰਗਰਿਆਣੀ ਜੋ ਨਿਕਲ ਗਈ ਸੀ, ਨਿਕਲਦੀ ਵੀ ਕਿਉਂ ਨਾ। ਇਹਨਾਂ ਦਾ ਪਿਛਲਾ ਵਿਹਾਰ ਵੀ ਤੇ ਏਡਾ ਚੰਗਾ ਕੋਈ ਨਾ ਹੋਇਆ। ਮਾਝਾ ਸਾਰਾ ਕੁਝ ਸੁਣ ਕੇ ਹੱਸਦੇ ਆਇਆ ਵੀ ਆਪਣੇ ਵਹਿਣ ਵਿੱਚ ਹੀ ਪਿਆ ਲੁੜਦਾ ਸੀ। ਇੰਨੇ ਵਿੱਚ ਉਹਨੂੰ ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਕਰਨੀ ਪਈ ਤੇ ਉਹ ਬੁੱਲਾਂ ਉੱਤੇ ਉਂਗਲ ਧਰ ਕੇ ਸ਼ਰਾਬੇ ਯਾਰਾਂ ਨੂੰ ਚੁੱਪ ਕਰਾਉਂਦਾ ਪੌੜੀਆਂ ਵੱਲ ਵਧਿਆ। ਉਹ ਲੌਡੇ ਵੇਲੇ ਵਾਲਾ ਬੰਦਾ ਸੀ ਜਿਹਦੀ ਮਾਝੇ ਨੂੰ ਉਡੀਕ ਲੱਗੀ ਹੋਈ ਸੀ। ਉਹ ਲੌਡੇ ਵੇਲੇ ਵਾਲਾ ਬੰਦਾ ਸੀ ਜਿਹਦੀ ਮਾਝੇ ਨੂੰ ਉਡੀਕ ਲੱਗੀ ਹੋਈ ਸੀ। ਮਾਝੇ ਨੇ ਬੇਲੀਆਂ ਨੂੰ ਸਹਿਮਤ ਕਰਕੇ ਸਖਣੀਆਂ ਬੋਤਲਾਂ ਲੁਕਾਉਣ ਦਾ ਆਖਿਆ, ਪਰ ਉਸ ਬੰਦੇ ਨੇ ਉਹਨੂੰ ਹੋੜ ਦਿੱਤਾ। ਨਾ ਵੀ ਨਾ, ਇੰਜ ਨਾ ਕਰੋ, ਜੋ ਆਹਾ ਸੋ ਆਹਾ। ਸਾਈਂ ਤੂੰ ਓਲਾ ਨਹੀਂ ਤੇ ਸਾਡੇ ਨਾਲ ਕਾਹਦੇ ਤੂੰ ਸ਼ਿਰਕ ਕਰਦੇ ਹੋ। ਖੈਰ ਮੇਰੇ ਮਾਝੇ ਦੇ ਸੱਜਣ ਕੱਚੇ ਜਿਹੇ ਪੈ ਗਏ ਸਨ ਤੇ ਹੁਣ ਉੱਥੋਂ ਨਿਕਲਣਾ ਚਾਹੁੰਦੇ ਸਨ। ਉਹਨਾਂ ਅੱਖਾਂ ਦੀਆਂ ਸੈਨਤਾਂ ਨਾਲ ਮਾਝੇ ਨੂੰ ਦੱਸਿਆ ਤੇ ਫਿਰ ਉੱਠ ਖਲੋਤੇ। ਉਹ ਬੰਦਾ ਦਰੀ ਉੱਤੇ ਨਿੱਠ ਕੇ ਬਹਿ ਗਿਆ। ਮਾਝੇ ਅੰਨ ਪਾਣੀ ਦਾ ਪੁੱਛਿਆ, ਨਹੀਂ ਬਈ ਸੁਣਾ, ਖਾ ਪੀ ਕੇ ਆਉਣੇ ਪਏ। ਉਸ ਰਾਤ ਮਾਝਾ ਘਰ ਜਾਣ ਦੀ ਥਾਂ ਉੱਥੇ ਹੀ ਰਿਹਾ। ਸਰਗੀ ਵੇਲੇ ਤੀਕਰ ਉਹ ਉਸ ਬੰਦੇ ਕੋਲ ਬੈਠਾ ਗੱਲਾਂ ਕਰਦਾ ਸੁਣਦਾ ਰਿਹਾ। ਉਸ ਬੰਦੇ ਦਾ ਨਾਂ ਹੁਸੈਨ ਸੀ। ਉਹ ਸੱਦੇ ਦਾ ਪਿੱਛੋਂ ਕੋਈ ਪੀਰ ਭਾਈ ਸੀ। ਸੱਦੇ ਹੋਰੀ ਤੇ ਵਰਿਆਂ ਛਮਾਈਆਂ ਪਿੱਛੋਂ ਭੁੱਲੇ ਚੁੱਕੇ ਹੀ ਆਪਣੇ ਪੀਰਾਂ ਦੇ ਦੁਆਰੇ ਜਾਂਦੇ ਹੁੰਦੇ ਸਨ। ਅੱਗੇ ਉਹ ਵੀ ਆਇਆ ਹੁੰਦਾ ਸੀ। ਦੋਵਾਂ ਦੀ ਆਪੋ ਵਿੱਚ ਵਾਹਵਾ ਗੂੜੀ ਗੱਲਬਾਤ ਹੁੰਦੀ ਸੀ। ਦੋਵੇਂ ਡੂੰਘੀਆਂ ਗੱਲਾਂ ਦਾ ਸਾਂਝਾ ਚਸ ਮਾਣਦੇ ਸਨ। ਹੁਸੈਨ ਦੀ ਧੀ ਇਹ ਤੇ ਸ਼ਹਿਰ ਦੇ ਨਾਲ ਹੀ ਇੱਕ ਪਿੰਡ 'ਚ ਵਿਆਹੀ ਹੋਈ ਸੀ। ਇੱਕ ਵਾਰ ਉਹ ਉਹਨੂੰ ਮਿਲਣ ਆਇਆ ਤੇ ਉਹਨੂੰ ਸੱਦਾ ਹੋਟਲ ਤੇ ਬੈਠਾ ਬਹਾਲੀ ਦਿੱਤਾ। ਦੋਵੇਂ ਬੜੇ ਰਾਜ਼ੀ ਹੋ ਕੇ ਮਿਲੇ। ਪੀਰ ਹੋਰੀ ਤੇ ਪਿਆਲਾ ਪੀ ਗਏ ਸਨ। ਹੁਣ ਉਹਨਾਂ ਦੇ ਜਿਹੜੇ 2-4 ਖਲੀਫੇ ਸਨ, ਉਹਨਾਂ ਵਿੱਚੋਂ ਇੱਕ ਖਲੀਫਾ ਹੁਸੈਨ ਵੀ ਸੀ। ਹੁਸੈਨ ਬੜਾ ਗੁੜਿਆ ਬੰਦਾ ਸੀ, ਸੂਝ ਸਿਆਣਪ ਵਾਲਾ ਸੀ। ਮੁਰਸ਼ਦ ਕੋਲੋਂ 4 ਖਰੀਆਂ ਗੱਲਾਂ ਸੁਣ ਕੇ ਉਹਨਾਂ ਦਾ ਪਹਿਰਾ ਹੋਣ ਤਿੱਕਰ ਪਿਆ ਦਿੰਦਾ ਸੀ। ਫਾਰਸੀ ਅਰਬੀ ਦਾ ਵੀ ਚੰਗਾ ਜਾਣੂ ਸੀ। ਪੰਜਾਬੀ ਵਿੱਚ ਸ਼ਾਇਰੀ ਕਰਦਾ ਸੀ, ਪਰ ਉਹਨੇ ਕਦੀ ਆਲਾਂਬੇ ਚਾਂਬੇ ਦੇ ਸ਼ਾਇਰਾਂ ਵਾਂਗ ਕਦੀ ਆਪਣੇ ਸ਼ੇਰ ਨਹੀਂ ਸਨ ਪੜ੍ਹੇ ਤੇ ਨਾ ਹੀ ਕਦੀ ਕਿਸੇ ਬੰਦੇ ਨੂੰ ਆਵਾਜ਼ਾਰ ਤੇ ਅਖਤਾ ਕੀਤਾ ਸੀ। ਮੁਰੀਦ ਕਰਨ ਦੀ ਇਜਾਜ਼ਤ ਹੈ ਸਾਸੂ, ਪਰ ਮੁਰੀਦ ਕਰਦਾ ਨਹੀਂ ਸੀ ਕਿਸੇ ਨੂੰ। ਲੋਕਾਂ ਗੱਲਬਾਤ ਸੁਣਨੀ, ਮਿਲਣਾ ਵਰਤਣਾ ਤੇ ਖਾਸ਼ ਕਰਨੀ, ਪਰ ਉਹ ਅਸਲੋਂ ਇਸ ਗੱਲ ਉੱਤੇ ਨਹੀਂ ਸੀ ਆਉਂਦਾ। ਮਾਝੇ ਨੇ ਜਦੋਂ ਪੂਰੀ ਰਾਤ ਬਹਿ ਕੇ ਬਾਬੇ ਹੁਸੈਨ ਦੀਆਂ ਗੱਲਾਂ ਸੁਣੀਆਂ ਤਾਂ ਉਹਦਾ ਬੜਾ ਹਾਂ ਠਰਿਆ। ਉਹਦਾ ਰੂਹ ਜਿਹੜਾ ਕੋਟੇ ਤੋਂ ਆ ਕੇ ਕੜਾਈ ਵਿੱਚ ਪਿਆ ਹੋਇਆ ਸੀ, ਜਿਵੇਂ ਕਰਾਰ ਫੜ ਗਿਆ। ਦੂਜੇ ਦਿਨ ਜਦੋਂ ਬਾਬਾ ਹੁਸੈਨ ਲਾਹੌਰ ਆਪਣੇ ਘਰ ਨੂੰ ਮੁੜਿਆ, ਮਾਝੇ ਨੇ ਉਹਦੇ ਤੋਂ ਉਹਦਾ ਸਰਨਾਮਾ ਤੇ ਨਾਲੇ ਗੇੜਾ ਮਾਰੀ ਰੱਖਣ ਦਾ ਕੌਲ ਲਿਆ। ਬਾਬੇ ਨੇ ਸਾਰੀ ਰਾਤ ਵਿੱਚ ਉਹਨੂੰ ਕੋਈ ਮੱਤ ਨਹੀਂ ਸੀ ਦਿੱਤੀ, ਕਿਸੇ ਅਮਰ ਦੀ ਕੋਈ ਪੱਕੀ ਨਹੀਂ ਸੀ ਕੀਤੀ।
ਮਾੜੀ ਮੋਟੀ ਆਪਣੀ ਕਰਦਾ ਤੇ ਉਹਦੀ ਸੁਣਦਾ ਰਿਹਾ ਸੀ। ਸਵੇਰ ਤਾਈਂ ਮਾਝੇ ਨੂੰ ਇਹ ਸਮਝ ਆ ਗਈ ਹੋਈ ਸੀ ਵੀ ਇਸ ਜੱਗ ਵਿੱਚ ਆਪਣੀਆਂ ਇਨਸਾਨੀ ਲੋੜਾਂ ਨੂੰ ਪੂਰਾ ਕਰਨ ਲਈ ਬੰਦਾ ਜਿਹੜਾ ਵੀ ਕੰਮ ਕਰੇ ਉਹਨੂੰ ਬੰਦਗੀ ਸਮਝ ਕੇ ਕਰੇ। ਨਾਲ ਇਹ ਵੀ ਚੇਤਾ ਰੱਖੇ ਵੀ ਕਿਹੜੀਆਂ ਗੱਲਾਂ ਨੇ ਜਿਹੜੀਆਂ ਬੰਦੇ ਦੇ ਕੀਤੇ ਨੂੰ ਬੰਦਗੀ ਨਹੀਂ ਬਣਨ ਦਿੰਦੀਆਂ। ਉਹਨਾਂ ਤੋਂ ਬਚਣ ਲਈ ਜਿੱਥੋਂ ਤੱਕ ਹੋ ਸਕੇ ਹਰ ਲੱਗਦੀ ਵਾਹ ਲਾਉਂਦਾ ਰਹੇ। ਉੱਚਾ ਬੋਲਣਾ, ਕਿਸੇ ਨੂੰ ਡੱਕਣਾ, ਹੋੜਨਾ ਮਾੜੀ ਗੱਲ ਏ, ਬੰਦੇ ਨੂੰ ਇਹ ਨਹੀਂ ਕਰਨਾ ਚਾਹੀਦਾ। ਬਾਬਾ ਹੁਸੈਨ ਇਸ ਨੂੰ ਪਿੱਛੇ ਵੀ ਕਈ ਵਾਰ ਜਦੋਂ ਤੱਕ ਉਹ ਜੀਵਿਆ ਮਾਝੇ ਕੋਲ ਆਉਂਦਾ ਰਿਹਾ। ਵਿੱਚ ਜਦੋਂ ਕਦੀ ਮਾਝੇ ਦਾ ਦਿਲ ਕਰਨਾ ਤੇ ਉਹਨੇ ਆਪ ਵੀ ਲਾਹੌਰ ਬਾਬੇ ਕੋਲ ਅੱਪੜ ਜਾਣਾ। ਦੋਵਾਂ ਘੰਟਿਆਂ ਬੱਧੀ ਇੱਕ ਦੂਜੇ ਦੇ ਸਿਰ ਜੋੜੀ ਨੀਵੀਂ ਆਵਾਜ਼ ਵਿੱਚ ਕੁਰ ਕੀਤੀ ਰੱਖਣੀ। ਦੋਵਾਂ ਘੰਟਿਆਂ ਬੱਧੀ ਇੱਕ ਦੂਜੇ ਦੇ ਸਿਰ ਜੋੜੀ ਨੀਵੀਂ ਆਵਾਜ਼ ਵਿੱਚ ਕੁਰ ਕੀਤੀ ਰੱਖਣੀ। ਮਾਝੇ ਦਾ ਵਰਤਾਰਾ ਬਣ ਗਿਆ ਸੀ ਕਿ ਉਹਨੇ ਕੰਮਕਾਰੀ ਰੁੱਧਿਆਂ ਨਿਤ ਨਵੇਂ ਨੁਕਤਿਆਂ ਤੇ ਵਿਚਾਰ ਕਰਦਿਆਂ ਰਹਿਣਾ। ਆਇਆਂ ਗਿਆ ਨਾਲ ਗੱਲਾਂ ਬਾਤਾਂ ਵਿੱਚ ਉਹਨਾਂ ਨੁਕਤਿਆਂ ਨੂੰ ਟੋ ਵੇਖਣਾ ਤੇ ਓੜਕ ਉਹ ਨੁਕਤੇ ਉਹਨਾਂ ਬਾਬਤ ਆਪਣੇ ਵਿਚਾਰ ਬਾਬੇ ਹੁਸੈਨ ਨਾਲ ਪਿਆ ਸਾਂਝਿਆਂ ਕਰਨਾ। ਬਾਬੇ ਹੁਸੈਨ ਤੋਂ ਵੀ ਸ਼ਹਿਰ ਦੇ ਕਈ ਲੋਕ ਚੰਗੇ ਚੋਖੇ ਜਾਣੂ ਹੋ ਗਏ ਸਨ। ਖਾਸ ਕਰਕੇ ਮਾਝੇ ਦੇ ਜੁੱਟ ਬਾਊ ਰਸ਼ੀਦ, ਅਨੈਤ ਜੈਂਟ ਤੇ ਫੀਜੋ ਸ਼ਾਹ ਪਟਵਾਰੀ ਜਿਸ ਦਿਹਾੜੇ ਬਾਬੇ ਹੁਸੈਨ ਦਾ ਡੇਰਾ ਚੁਬਾਰੇ 'ਚ ਉਤਰਿਆ ਹੁੰਦਾ, ਉਸ ਦਿਹਾੜੇ ਉਹ ਪੀਣ ਪਿਆਣ ਦੇ ਨੇੜੇ ਵੀ ਨਾ ਜਾਂਦੇ। ਬੋਤਲਾਂ ਯਾਦ ਇੱਕ ਦੂਜੇ ਦੇ ਘਰ ਰੱਖ ਆਉਂਦੇ ਜਾਂ ਨਾਲ ਲਿਆ ਕੇ ਵੀ ਹੇਠਾਂ ਸਾਂਭ ਕੇ ਧਰ ਦਿੰਦੇ। ਉਹਨਾਂ ਨੂੰ ਤੇ ਬਾਬੇ ਹੁਸੈਨ ਦੀ ਆਵਾਜ਼ ਤੋਂ ਹੀ ਪਹਿਲੇ ਤੋੜ ਦਾ ਨਸ਼ਾ ਹੋ ਜਾਂਦਾ। ਮਾਝਾ ਹੁਣ ਗੱਦੀ ਉੱਤੇ ਆ ਬਣਾ ਬਹਿੰਦਾ। ਵੱਡਾ ਮੁੰਡਾ ਵਾਹਵਾ ਸਿਆਣਾ ਹੋ ਗਿਆ ਸੀ। ਉਂਝ ਵੀ ਹਾਈ ਸਕੂਲ ਵਿੱਚ ਪੜ੍ਹਦਾ ਸੀ। ਸਕੂਲੋਂ ਆ ਕੇ ਉਹ ਹੀ ਹੋਟਲ ਤੇ ਬਹਿੰਦਾ। ਉਹਦੇ ਆਉਣ ਤੀਕ ਮਾਝਾ ਗੱਦੀਆਂ ਹੇਠਾਂ ਖੜਾ ਖਲੋਤਾ ਹੀ ਸਲੂਣਾ ਪਾ ਕੇ ਵਰਤਾਵਿਆਂ ਨੂੰ ਦਿੰਦਾ ਤੇ ਆਰਡਰ ਭੁਗਤਾਉਂਦਾ ਰਹਿੰਦਾ। ਵੱਡਾ ਕੱਦ ਵੱਲੋਂ ਤੇ ਆਪਣੀ ਮਾਂ ਤੇ ਗਿਆ ਸੀ, ਪਰ ਰੰਗ ਰੂਪ, ਮੂੰਹ ਮੱਥੇ ਤੇ ਨੱਕ ਨਕਸ਼ੇ ਵੱਲੋਂ ਸਗਵਾਂ ਭਾ ਸਦਾ ਹੀ ਵੇਖ ਲੱਡੋ। 2 ਘੋੜੇ ਦੀ ਬੋਸਕੀ ਦੀਆਂ ਕਮੀਜ਼ਾਂ, ਕੁੜਤੇ, ਚਾਬੀ ਦੇ ਲੱਠੇ ਦੀਆਂ ਡੋਰੇ ਵਾਲੇ ਪੌਂਚਿਆਂ ਵਾਲੀਆਂ ਸ਼ਲਵਾਰਾਂ, ਪਾਪਲੈਨ ਦੀਆਂ ਲੱਕ ਦੀਆਂ ਤੇ ਸੋਹਣੇ ਤਿੱਲੇ ਗੱਚ, ਖੁੱਸੇ ਤੇ ਕੂਲੀਆਂ ਮੁਲਾਇਮ ਮਕੇਸ਼ਨਾਂ ਵੇਖਦਿਆਂ ਸਾਰ ਪੁਰਾਣੇ ਬੰਦਿਆਂ ਨੂੰ ਭਾ ਸਦਾ ਚੇਤੇ ਆਉਣ ਲੱਗ ਪੈਂਦਾ। ਮਾਝੇ ਦੇ ਸੁਭਾਅ ਵੀ ਇੰਜ ਦੇ ਹੀ ਹੁੰਦੇ ਸਨ, ਪਰ ਕੋਟੇ ਜਾਣ ਤੀਕਰ। ਹੁਣ ਤੇ ਉਸ ਨੂੰ ਬਦਲ ਗਿਆ ਹੋਇਆ ਸੀ। ਸੋਹਣਾ ਸਾਦਾ ਤੇ ਸੂਫਿਆਣਾ ਜਿਹਾ ਪਹਿਰਾਵਾ ਹੀ ਸੀ ਉਹਦਾ। ਪੁੱਤਰ ਨੂੰ ਕਦੀ ਕਦੀ ਵੇਖ ਕੇ ਮੁੱਛਾਂ ਹੇਠਾਂ ਮੁਸਕਰਾ ਛੱਡਦਾ। ਪਿਓ ਦਾਦੇ ਵਾਂਗ ਭੋਲਾ ਵੀ ਯਾਰਾਂ ਸੱਜਣਾ ਵਾਲਾ ਸੀ। ਕੈਪਟਨ ਗੋਲਡ ਫਲੈਗ ਤੇ ਉਹ ਹਾਲੇ ਅਸਲੋਂ ਹੀ ਹੌਲਾ ਸੀ ਕਿ ਛਿੱਕਣ ਲੱਗ ਪਿਆ ਸੀ। ਦਾਰੂ ਰਵਿਆਂ ਦਾ ਵੀ ਵੇਲਾ ਆ ਗਿਆ ਸੀ। ਮਾਝੇ ਨੂੰ ਉਹਦਾ ਸਾਰਾ ਪਤਾ ਸੀ। ਇੱਕ ਅੱਧੀ ਵਾਰੀ ਉਹਦਾ ਦਿਲ ਵੀ ਕੀਤਾ ਉਹਨੂੰ ਮੋੜਨ ਤੇ, ਪਰ ਫਿਰ ਚੁੱਪ ਕਰ ਰਿਹਾ। ਮਰੇ ਪਿਓ ਦਾ ਆਪਣੇ ਨਾਲ ਵਰਤਾਰਾ ਜਾਂ ਬਾਬੇ ਹੁਸੈਨ ਦੀ ਕੋਈ ਗੱਲ ਚੇਤੇ ਆ ਗਈ। ਉਸ ਹੱਥ ਕਸਬ ਦਾ ਸੁਚੱਜਾ ਹੋਣ ਵਿੱਚ ਵੀ ਭੋਲੇ ਦਾ ਜਵਾਬ ਨਹੀਂ ਸੀ। ਜਿਉਂ ਜਿਹਾ ਪਾਉਂਦਾ ਹੰਡਾਉਂਦਾ ਸੀ, ਰੂਹਦਾਰੀ ਦਾ ਉੱਡਾ ਹੀ ਰੂਹ ਲਾ ਕੇ ਕੰਮਕਾਰ ਵੀ ਭੁਗਤਾਉਂਦਾ ਸੀ। ਸ਼ਹਿਰ ਹੁਣ ਹੌਲੀ ਹੌਲੀ ਚੋਖਾ ਹੀ ਬਦਲ ਗਿਆ ਸੀ। ਕਦੀ ਤੇ ਇੱਥੇ ਭਾ ਸੱਦੇ ਦਾ ਹੀ ਹੋਟਲ ਹੁੰਦਾ ਸੀ, ਇਕੱਲਾ ਕਹਿਰਾ। ਹੁਣ ਕਿੰਨੇ ਹੀ ਹੋਟਲ ਹੋਰ ਖੁੱਲ੍ਹ ਗਏ ਸਨ। ਹਾਂਡੀ ਅਜੇ ਵੀ ਵਧੀਆ ਤੇ ਇਹਨਾਂ ਦੀ ਗਿਣੀ ਜਾਂਦੀ ਸੀ, ਪਰ ਚੀਜ਼ਾਂ ਵਸਤਾਂ ਦਾ ਮਹਿੰਗ ਵੱਧ ਜਾਣ ਪਾਰੋਂ ਸਵੱਲੀ ਨਹੀਂ ਸੀ ਰਹੀ। ਦੂਜੇ ਹੋਟਲ ਵਲੈਤੀ ਘਿਓ 'ਚ ਪਕਾਉਂਦੇ ਸਨ। ਸ਼ੈਵਾਂ ਵੀ ਜਿਵੇਂ ਦੀਆਂ ਲੱਭਦੀਆਂ ਉਵੇਂ ਦੀਆਂ ਚਲਾ ਦਿੰਦੇ। ਹਾਂ, ਮਿਰਚ ਮਸਾਲਿਆਂ ਵੱਲੋਂ ਰਵਾਲ ਜਿੰਨਾ ਵੀ ਨਾ ਥੜਕਦੇ। ਨਾਲ ਸਲਾਦਾਂ ਦਾ ਪਖੰਡ ਵੀ ਵਧੇਰਾ ਸਨ। ਸਭ ਤੋਂ ਵੱਧ ਇਹ ਵੀ ਉਹਨਾਂ ਨੂੰ ਪਕਵਾਨ ਦਾ ਤਾਂ ਕੋਈ ਨਹੀਂ ਸੀ, ਦੁਕਾਨ ਨੂੰ ਚੇਰਾ ਰੱਖਣ ਦਾ ਵਾਹਵਾ ਹੀ ਭਰਮ ਰਹਿੰਦਾ ਸੀ। ਮਾਝੇ ਹੋਰਾਂ ਦਾ ਹੋਟਲ ਉਹ ਪੁਰਾਣੇ ਢੰਗ ਦਾ ਸੀ। ਮੰਜੀਆਂ ਤੇ ਲੱਕੜ ਦੀਆਂ ਸਾਦੀਆਂ ਕੁਰਸੀਆਂ ਵਾਲਾ। ਹਾਰ ਸ਼ਿੰਗਾਰ ਦੀ ਥਾਂ ਮਾਝੇ ਹੋਰੀ ਸਾਰਾ ਟਿੱਲ ਹਾਂਡੀ ਉੱਤੇ ਹੀ ਲਾ ਦਿੰਦੇ ਸਨ।
ਦੇਸੀ ਘਿਓ ਤੇ ਸਿੱਧੇ ਸਾਦੇ ਘਰੋਕੇ ਮਸਾਲੇ, ਜੋ ਪਕਣਾ ਮੂੰਹ ਨਾ ਲੱਥਣਾ। ਛਾਬੀਆਂ ਵਿੱਚ ਧਰ ਕੇ ਰੋਟੀਆਂ ਦੇਣੀਆਂ, ਬਹੁਤਾ ਕਿਸੇ ਆਖਣਾ ਤੇ ਗੰਢਾ ਚੀਰ ਕੇ ਅੱਗੇ ਚਾਤਰਨਾ। ਇੱਕ ਵੇਲੇ ਇਹੋ ਹੀ ਗੱਲਾਂ ਸੋਭਦੀਆਂ ਸਨ। ਵੇਲੇ ਦੀ ਟੋਰ ਹੋਰ ਵੀ ਹੋਣ, ਪਾਰੋਂ ਇਹਨਾਂ ਨੂੰ ਹੀ ਹੁਣ ਮਿਹਣਾ ਗਿਣਿਆ ਜਾਂਦਾ ਸੀ। ਹਰ ਕੋਈ ਹੁਣ ਇਹੋ ਹੀ ਆਂਦਾ ਸੀ ਵੀ ਨਿਰਾ ਰੋਟੀ ਵੀ ਤੇ ਗੱਲ ਨਹੀਂ ਨਾ, ਥਾਂ ਵੀ ਤੇ ਅਜਿਹੀ ਹੋਣੀ ਚਾਹੀਦੀ ਜਿੱਥੇ ਬੈਠਿਆਂ ਬੰਦੇ ਦੀ ਜੇ ਵਧੇ ਨਾ ਤੇ ਘਟੇ ਵੀ ਤੇ ਨਾ। ਮਾਝੇ ਹੋਰਾਂ ਦਾ ਹੋਟਲ ਹੁਣ ਨਿਰਾ ਪੂਰਾ ਤਕੀਏ ਜਾਪਦਾ ਹੈ। ਪਿੰਡਾਂ ਥਾਵਾਂ ਦੇ ਬੰਦਿਆਂ ਲਈ ਤਾਂ ਠੀਕ ਹੈ ਵੀ ਬੱਸੋਂ ਲੱਥੇ ਤੇ ਉੱਥੋਂ ਰੋਟੀ ਟੁੱਕਰ ਖਾ ਲਿਆ ਜਾਂ ਤਰੀਕ ਭੁਗਤ ਕੇ ਆਏ ਤਾਂ ਬਹਿ ਗਏ। ਇੰਝ ਮਾਝੇ ਹੋਰਾਂ ਦਾ ਹੋਟਲ ਹੌਲੀ ਹੌਲੀ ਵੀਰਾਨ ਹੋਣ ਲੱਗ ਪਿਆ। ਪਿੰਡਾਂ ਦੇ ਸੌਖੇ ਬੰਦੇ ਵੀ ਹੁਣ ਘੱਟ ਵੱਧ ਹੀ ਵਿਖਾਲੀ ਦਿੰਦੇ ਉੱਥੇ। ਮਾਝਾ ਇਹ ਸਾਰਾ ਕੁਝ ਵੇਖਦਾ ਪਿਆ ਸੀ, ਸਾਰਾ ਕੁਝ ਉਹਦੀਆਂ ਨਜ਼ਰਾਂ ਦੇ ਸਾਹਮਣੇ ਹੀ ਹੁੰਦਾ ਵਰਤਦਾ ਪਿਆ ਸੀ। ਪਕਾਉਂਦਾ ਰਿੰਨਦਾ ਤੇ ਉਹ ਜਿੰਨਾ ਸੀ ਉਹਨਾਂ ਨਿਕਲ ਹੀ ਜਾਂਦਾ ਸੀ। ਘਰਾਂ ਵਾਲੇ ਲੋਕ ਲੈ ਲੂ ਜਾਂਦੇ ਸਨ, ਪਰ ਇੱਕ ਵਾਰੀ ਫਿੱਕੀ ਪਈ ਹੋਈ ਰੌਣਕ ਹੋਰ ਫਿੱਕੀ ਹੁੰਦੀ ਜਾਂਦੀ ਸੀ। ਘਰ ਵਿੱਚ ਉਹਦੀ ਜਨਾਨੀ ਨੇ ਅਜਿਹੇ ਪੁਆੜੇ ਪਾਏ ਸਨ ਕਿ ਦੋਵੇਂ ਨਿੱਕੇ ਭਰਾ ਆਪੋ ਆਪਣੇ ਟੱਬਰ ਲੈ ਕੇ ਵੱਖ ਹੋ ਗਏ ਸਨ। ਭਾਬੀ ਉਹਨਾਂ ਦੋਵਾਂ ਕੋਲ ਹੀ ਰਹਿੰਦੀ ਸੀ। ਮਾਝੇ ਵੱਲ ਕਦੀ ਕਦਾਈ ਫੇਰਾ ਮਾਰਦੀ ਤੇ ਫਿਰ ਮਾਝੇ ਦੀ ਬੁੱਢੀ ਦੀਆਂ ਸੜੀਆਂ ਬਲੀਆਂ ਸੁਣ ਕੇ ਕਿੰਨਾ ਕਿੰਨਾ ਚਿਰ ਉਧਰ ਮੂੰਹ ਹੀ ਨਾ ਕਰਦੀ। ਮਾਝਾ ਜਾਣਦਾ ਸੀ ਵੀ ਸਾਰੀ ਕਲਾ ਦਾ ਮੂਲ ਉਹਦੀ ਰੰਨ ਨੇ। ਚੰਗੇ ਭਲੇ ਸਾਂਝੇ ਵਸਦਿਆਂ ਨੂੰ ਪਾੜ ਕੇ ਧਰ ਦਿੱਤਾ ਸੀ, ਹੋਰ ਤੇ ਹੋਰ ਉਹਦੇ ਤੋਂ ਠੰਡੀ ਛਾਂ ਵੀ ਦੂਰ ਕਰ ਦਿੱਤੀ ਸੀ। ਉਹ ਮਨ ਹੀ ਮਨ 'ਚ ਆਖਦਾ, ਸਿਆਣਿਆਂ ਨੇ ਠੀਕ ਹੀ ਆਖਿਆ ਹੈ, ਜਿੱਥੇ ਕਿਲ-ਕਿਲ ਵਸੇ ਉੱਥੇ ਘੜਿਓਂ ਪਾਣੀ ਨਸੇ। ਅਗਲੇ ਕੁਝ ਵਰ੍ਹਿਆਂ ਵਿੱਚ ਹੋਟਲ ਨਿਗਰਦਾ ਇੱਥੋਂ ਦੀ ਘਰਾਣ ਪੁੱਜਿਆ ਕਿ ਖਰਚੇ ਕੱਢਣੇ ਔਖੇ ਹੋ ਗਏ। ਓੜਕ ਵੇਚਣ ਉੱਤੇ ਆਣ ਖਲੋਤੀ। ਇਹ ਕੰਮ ਭੋਲਾ ਹੀ ਕਰਦਾ। ਮਾਝਾ ਉੱਤੇ ਚੁਬਾਰੇ 'ਚ ਬੈਠਾ ਰਹਿੰਦਾ। ਉਹਦੇ ਕੋਲ ਬੰਦੇ ਆਉਂਦੇ ਜਾਂਦੇ ਰਹਿੰਦੇ। ਕਦੀ ਬਾਬਾ ਹੁਸੈਨ ਆ ਜਾਂਦਾ ਤੇ ਵਾਹਵਾ ਤਗੜੀਆਂ ਮਹਿਫਲਾਂ ਲੱਗਦੀਆਂ। ਮਾਝੇ ਨੂੰ ਬਾਬੇ ਹੁਸੈਨ ਦੀਆਂ ਗੱਲਾਂ ਹੁਣ ਪਹਿਲਾਂ ਤੋਂ ਵਧੇਰੀਆਂ ਸਮਝ ਆਉਂਦੀਆਂ। ਉਹ ਇਹਨਾਂ ਦਾ ਇੰਨਾ ਕੁ ਜਾਣੂ ਹੋ ਗਿਆ ਕਿ ਆਪ ਵੀ ਕਰਨ ਲੱਗ ਪਿਆ। ਰਵਾਂ ਉਹਦਾ ਇੰਨਾ ਕੁ ਹੋ ਗਿਆ ਸੀ ਵੀ ਐਡੇ ਔਖੇ ਸਮੇਂ ਨੂੰ ਵੀ ਉਹ ਜਰਦਾ ਪਿਆ ਸੀ, ਮੱਥੇ ਉੱਤੇ ਤਿਉੜੀ ਪਾਏ ਬਿਨਾਂ। ਕਦੀ ਕੋਈ ਉਹਦੇ ਨਾਲ ਇਸ ਬਾਬਤ ਗੱਲ ਛੋਂਦਾ ਤੇ ਅੱਗੋਂ ਪੱਕੇ ਜਿਹੇ ਮੂੰਹ ਨਾਲ ਇਹੋ ਹੀ ਆਖ ਛੱਡਦਾ, ਭਾਈ ਮੀਆਂ ਅਸਾਂ ਤੇ ਜਿੰਨਾ ਕੀਤਾ ਬੰਦਗੀ ਕਰਕੇ ਕੀਤਾ, ਸਾਡੀ ਬੰਦਗੀ ਵਿੱਚ ਹੀ ਫਿਰ ਘਾਟਾ ਹੋਣਾ। ਬਾਬੇ ਹੁਸੈਨ ਨੂੰ ਵੀ 2-4 ਵਾਰੀ ਉਹਨੇ ਇਹੋ ਗੱਲ ਕਰਕੇ ਚੁੱਪ ਕਰਾ ਛੱਡਿਆ। ਮਾਝੇ ਦਾ ਸਾਰਿਆਂ ਤੋਂ ਛੋਟਾ ਭਰਾ ਬਾਊ ਰੇਲਵੇ ਵੈਂਡਿੰਗ ਸ਼ਾਪਾਂ ਦੀ ਠੇਕੇਦਾਰੀ ਕਰਦਾ ਸੀ ਤੇ ਦਿਨਾਂ ਵਿੱਚ ਹੀ ਬਾਬਾ ਸੌਖਾ ਹੋ ਗਿਆ ਸੀ। ਉਹਨੇ ਵੱਡੇ ਭਰਾ ਨੂੰ ਔਖਤ 'ਚ ਵੇਖਿਆ ਤੇ ਇੱਕ ਦਿਨ ਉਚੇਚਾ ਮਿਲਣ ਆਇਆ। ਗੱਲਾਂ 'ਚ ਭਰਾ ਨੂੰ ਕਹਿਣ ਲੱਗਾ, ਉੱਥੇ ਮੇਰੇ ਕੋਲ ਹੀ ਆ ਜਾਓ ਸਟੇਸ਼ਨ ਉੱਤੇ। ਬਾਹਰ ਮੁਸਾਫਰਖਾਨੇ ਦੇ ਕੋਲ ਵਰਕਸ਼ਾਪ ਵਿਹਲੀ ਹੈ, ਉਹ ਸਾਂਭ ਕੇ ਕੰਮ ਸ਼ੁਰੂ ਕਰ ਦਿਓ। ਇੱਥੋਂ ਨਾਲੋਂ ਤਾਂ ਕੁਝ ਵੱਲ ਹੀ ਗੱਲ ਬਣ ਸਕਦੀ ਹੈ। ਨਾਲੇ ਇਹ ਕਿਹੜਾ ਲਿਖਿਆ ਹੋਇਆ ਹੈ ਵੀ ਇੱਥੇ ਹੀ ਬੱਝਿਆ ਰਹਿਣਾ ਚਾਹੀਦਾ। ਠੀਕ ਹੈ, ਜਦੋਂ ਤੀਕਰ ਚੱਲਿਆ ਚਲਾਇਆ, ਹੁਣ ਨਹੀਂ ਤੇ ਨਾ ਸਹੀ। ਮਾਝੇ ਆਖਿਆ, ਚੰਗਾ ਮੈਂ ਤੈਨੂੰ ਸੋਚ ਕੇ ਦੱਸਾਂਗਾ। ਰਾਤ ਨੂੰ ਮਾਝਾ ਕਿੰਨਾ ਚਿਰ ਚੁਬਾਰੇ 'ਚ ਬੈਠਾ ਆਪਣੇ ਆਪ ਨਾਲ ਦਲੀਲੀ ਪਿਆ ਰਿਹਾ, ਆਪਣੇ ਆਪ ਨਾਲ ਗੱਲਾਂ ਲੱਗਾ ਰਿਹਾ। ਮਾਝ ਦੀ ਨਾ ਪਾ ਦੇ ਜ਼ਮਾਨੇ ਦੀ ਛਾਵੇਂ ਜਿੰਨਾ ਬਹਿਣਾ ਸੀ ਬਹਿ ਲਿਆ। ਹੁਣ ਵਿੱਚੋਂ ਹੋਰ ਜ਼ਮਾਨੇ ਤੇ ਹੋਰ ਦੁਨੀਆ ਨਿਕਲ ਆਈ ਏ। ਪੁੱਤਰ ਜਵਾਨ ਹੋਏ ਪਏ ਨੇ, ਕੋਠੇ ਜਿਹੜੀਆਂ ਧੀਆਂ ਹੋਈਆਂ ਪਈਆਂ ਨੇ, ਕਰਨੀ ਤੇ ਬੰਦਗੀ ਹੀ ਏ। ਇਹਨਾਂ ਕੰਮਾਂ ਨੂੰ ਸਿਰੇ ਲਾਣਾ ਵੀ ਤੇ ਇਹੋ ਕੁਝ ਹੀ ਏ। ਮਾਝ ਦੀ ਨਾ ਬਾਊ ਓੜਕ ਭਰਾ ਹੈ ਨਾ, ਚੁੱਕ ਕੇ ਖਡਾਇਆ ਹੈ, ਉਹਦਾ ਹੀ ਤੇ ਹਾਂ ਪੰਗਰਨਾ ਸੀ। ਚਲੋ ਆਪਣੇ ਤੋਂ ਵੱਡੇ ਨੂੰ ਵੀ ਕੁੰਜਿਆ ਹੋਇਆ ਸੋ। ਮੈਨੂੰ ਵੀ ਆਂਦਾ ਪਿਆ, ਓਏ ਮਾਝ ਮੰਨ ਲੈਣ 'ਚ ਕੀ ਅਰਜੇ, ਬੰਦਗੀ ਕੀਤੀ ਆਉਣੀ ਹੈ ਨਾ ਅਸਾਂ ਤੇ। ਦੂਜੇ ਦਿਨ ਮਾਝੇ ਨੇ ਨਿੱਕੇ ਨੂੰ ਹਾਂ ਕਰ ਦਿੱਤੀ। ਵਰਕਸ਼ਾਪ ਵਾਹਵਾ ਵਾਲੀ ਥਾਂ ਸੀ, ਖੁੱਲੀ ਡੁੱਲੀ, ਵਿੱਚ ਇੱਕ ਚੋਰ ਕਮਰਾ, ਅੱਗੇ ਟੀਨ ਦੀ ਛੱਤ ਦਾ ਬਰਾਂਡਾ। ਬੂਹੇ ਦੇ ਅਸਲੋਂ ਸਾਹਮਿਆਂ ਬੇਰ ਦਾ ਇਹ ਮੋਟੇ ਤਣੇ ਦਾ ਵੱਡੇ ਸਾਰੇ ਪਰਿਵਾਰ ਵਾਲਾ ਰੁੱਖ। ਬੂਹੇ ਦੇ ਅਸਲੋਂ ਸਾਹਮਿਆਂ ਬੇਰ ਦਾ ਇਹ ਮੋਟੇ ਤਣੇ ਦਾ
ਵੱਡੇ ਸਾਰ ਪਰਿਵਾਰ ਵਾਲਾ ਰੁੱਖ, ਹੋਰ ਸਾਹਮਣੇ ਮੁਸਾਫਰਖਾਨਾ, ਟਿਕਟ ਘਰ ਤੇ ਇੱਧਰ ਸੱਜੀ ਵੱਖੀ ਉੱਤੇ ਟਾਂਗਿਆਂ ਦਾ ਅੱਡਾ। ਇੱਕ ਅੱਧਾ ਦਿਨ ਪਾ ਕੇ ਮਾਝਾ ਆਪਣਾ ਭਾਂਡਾ ਟਿੰਡਰ ਤੇ ਹੋਰ ਲੋੜੀਂਦੇ ਇੱਕ ਦੋ ਬੰਦੇ ਲੈ ਕੇ ਜਾ ਖਲੋਤਾ। ਨਵੀਂ ਥਾਵੇਂ ਪੁਰਾਣੇ ਆ ਰਹੇ। ਬੂਹੇ ਦੇ ਅਸਲੋਂ ਸਾਹਮਿਆਂ ਬੇਰ ਦਾ ਇਹ ਮੋਟੇ ਤਣੇ ਦਾ ਵੱਡੇ ਸਾਰ ਪਰਿਵਾਰ ਵਾਲਾ ਰੁੱਖ, ਹੋਰ ਸਾਹਮਣੇ ਮੁਸਾਫਰਖਾਨਾ, ਟਿਕਟ ਘਰ ਤੇ ਇੱਧਰ ਸੱਜੀ ਵੱਖੀ ਉੱਤੇ ਟਾਂਗਿਆਂ ਦਾ ਅੱਡਾ। ਇੱਕ ਅੱਧਾ ਦਿਨ ਪਾ ਕੇ ਮਾਝਾ ਆਪਣਾ ਭਾਂਡਾ ਟਿੰਡਰ ਤੇ ਹੋਰ ਲੋੜੀਂਦੇ ਇੱਕ ਦੋ ਬੰਦੇ ਲੈ ਕੇ ਜਾ ਖਲੋਤਾ। ਨਵੀਂ ਥਾਵੇਂ ਪੁਰਾਣੇ ਆਰੇ। ਭਾ ਸੱਦੇ ਦੇ ਹੋਟਲ ਚੁਬਾਰੇ ਨੂੰ ਜੰਦਰਾ ਵੱਜ ਗਿਆ। ਕਈਆਂ ਕਿਰਾਏ ਤੇ ਮੰਗਿਆ, ਪਰ ਉਹਨਾਂ ਸਾਰੇ ਭਰਾਵਾਂ ਅੱਗੋਂ ਨਾ ਕਰ ਛੱਡੀ। ਸ਼ਹੂਪੁਰ ਕਚਹਿਰੀ ਬੜੀ ਪਾਕੇ ਲੱਗਦੀ ਸੀ। ਉਰਾਂ ਪਰਾਂ ਜੇ ਤਹਿਸੀਲਾਂ ਦੀਆਂ ਚੁਰਾਂ ਨਾਲ ਕੰਮ ਵੰਡੀਜਿਆ ਨਹੀਂ ਸੀ। ਅੱਡੇ ਦੇ ਮੁਕਾਬਲੇ 'ਚ ਚੋਖੇ ਲੋਕ ਤਰੀਕਾਂ ਭੁਗਤਣ, ਮੁਲਾਕਾਤਾਂ ਕਰਨ ਤੇ ਮਾਮਲੇ ਭਰਨ ਗੱਡੀਆਂ ਤੇ ਲਾਂਬਿਓਂ ਚਾਂਬਿਓਂ ਟੁੱਕਦੇ ਸਨ। ਅਗਾਂਹ ਸਟੇਸ਼ਨ ਟੱਪ ਕੇ ਵੱਡਾ ਸਾਰਾ ਜਗਾਹ ਪਿੰਡ ਸੀ। ਇਹਦੇ 'ਚ ਹਰ ਮਹੀਨੇ ਮਾਲ ਮੰਡੀ ਲੱਗਦੀ ਸੀ। ਵਰ੍ਹੇ 'ਚ ਇੱਕ ਵੱਡੀ ਮੰਡੀ ਦਾ ਦਿਹਾੜ ਹੁੰਦਾ ਸੀ। ਵਪਾਰੀਆਂ, ਦਲਾਲਾਂ ਤੇ ਹੋਰ ਮਾਲ ਡੰਗਰ ਲੈਣ ਲਈ ਆਈ ਪਿੰਡ ਬਸੋਂ ਤਾਈਆਂ ਬੰਨ ਕੇ ਆਉਂਦੀ ਸੀ। ਇੱਥੇ ਵਪਾਰੀਆਂ, ਦਲਾਲਾਂ ਤੇ ਹੋਰ ਮਾਲ ਡੰਗਰ ਵੇਚਣ ਲੈਣ ਆਈ ਪਿੰਡ ਬਸੋਂ ਤਾਈਆਂ ਬੰਨ ਕੇ ਆਉਂਦੀ ਸੀ। ਇੱਥੇ ਮਾਝੇ ਦਾ ਕੰਮ ਕਿਸੇ ਹੱਦ ਤੋੜੀ ਪੈਰਾਂ ਪਰਨੇ ਹੋ ਖਲੋਤਾ। ਭੋਲਾ ਵੀ 12 ਪੂਰੀਆਂ ਕੀਤੇ ਬਿਨਾਂ ਸਾਰੇ ਦਿਨ ਲਈ ਪਿਓ ਨਾਲ ਆ ਜੁੜਿਆ। ਨਾਲ ਉਹਨਾਂ ਮੰਜੀ ਬਿਸਤਰੇ ਦਾ ਕੰਮ ਵੀ ਵਿੱਢ ਲਿਆ। 12 ਜਿਹੀਆਂ ਬਣਨ ਲੱਗ ਪਈਆਂ। ਰਾਤ ਨੂੰ ਮਾਝੇ ਦੇ ਪੁਰਾਣੇ ਬੇਲੀ ਆਣ ਜੁੜਦੇ ਤੇ ਵਾਹਵਾ ਸੋਤੇ ਤਾਈਂ ਧੂਕ ਨਿਕਲਦੀ ਰਹਿੰਦੀ। ਮਾਝੇ ਨੇ ਦਾਰੂ 'ਚ ਰੋਕਣਾ ਛੱਡ ਛੱਡਿਆ ਸੀ। ਹੁਣ ਉਹ ਨਿਰਾ ਮਵਲ ਢਾਂਕਦਾ ਸੀ। ਇੱਕ ਵਾਰੀ ਬਾਬਾ ਹੁਸੈਨ ਆਇਆ ਤੇ ਮਾਝਾ ਉਹਦੇ ਖਹਿੜੇ ਪੈ ਗਿਆ ਮੁਰੀਦ ਹੋਣ ਲਈ। ਢੇਰ ਗੱਲਾਂ ਹੁੰਦੀਆਂ ਰਹੀਆਂ। ਉੜਕ ਬਾਬੇ ਹੁਸੈਨ ਨੇ ਅੱਧੀ ਕੁ ਰਾਤ ਵੇਲੇ ਪਾਣੀ ਦਾ ਕਰਵਾ ਲਿਆਉਣ ਲਈ ਆਖਿਆ। ਕਰਵਾ ਆ ਗਿਆ ਤੇ ਬਾਬੇ ਹੁਸੈਨ ਨੇ ਮਾਝੇ ਨੂੰ ਆਪਣੇ ਹੱਥੀਂ ਵੂਜ਼ੂ ਕਰਾਇਆ। ਫਿਰ ਗੋਡੇ ਨਾਲ ਗੋਡਾ ਜੋੜ ਕੇ ਚੌਂਕੜੀ ਮਾਰੀ। ਅਹੇ ਆ ਵੀ ਮਾਝ, ਜੇ ਤੂੰ ਨਹੀਂ ਮੁੜਦਾ ਤੇ ਫਿਰ ਤੈਨੂੰ ਸ਼ਰੀਅਤ ਦੇ ਪੰਜੇ 'ਚੋਂ ਕੱਢ ਕੇ ਤਰੀਕਤ ਦੀਆਂ ਖੁੱਲ੍ਹਾਂ ਵੱਲ ਟੁਰਦਾ ਕਰੀਏ। ਮਾਝੇ ਨੇ ਬਾਬੇ ਹੁਸੈਨ ਦੇ ਪਿੱਛੇ ਅਜੀਬ ਜਿਹੀ ਵੰਡ ਨਾਲ ਕਲਮਾ ਆਖਿਆ। ਬਾਬੇ ਨੇ ਕਲਮੇ ਦੇ ਇੱਕ ਲਫ਼ਜ਼ ਦਾ ਆਪਣੇ ਹਿਸਾਬ ਨਾਲ ਵੇਰਵਾ ਕੀਤਾ। ਜਿਸ ਵੇਲੇ ਉਹਨੇ ਮਾਝੇ ਨੂੰ ਦੱਸਿਆ ਵੀ ਕਲਮਾ ਦੱਸਦਾ ਹੈ ਜੱਗ 'ਚ ਰੱਬ ਬਾਝ ਕੋਈ ਦੂਜੀ ਹਸਤੀ ਨਹੀਂ, ਤਾਂ ਮਾਝੇ ਉੱਤੇ ਇੱਕ ਅਜਿਹਾ ਰੰਗ ਲੱਥਾ ਕਿ ਉਹਨੂੰ ਆਪਣੇ ਆਪ ਦੀ ਕੋਈ ਹੋਸ਼ ਨਾ ਰਹੀ ਤੇ ਉਹ ਗਸ਼ ਖਾ ਕੇ ਦੜ ਗਾਟੇ ਜਾ ਪਿਆ। ਹੋਸ਼ ਆਈ ਤੇ ਵੇਖਿਆ ਉਹਦਾ ਸਿਰ ਮੁਰਸ਼ਦ ਦੇ ਪੱਟ ਉੱਤੇ ਸੀ। ਮੁਰਸ਼ਦ ਦੀਆਂ ਅੱਖਾਂ ਉਹਦੀਆਂ ਅੱਖਾਂ ਨੂੰ ਝਾਕਦੀਆਂ ਪਈਆਂ ਸਨ। 4 ਹੋਈਆਂ ਤੇ ਕੁਝ ਪਲ 4 ਹੀ ਰਹੀਆਂ। ਖਬਰੇ ਉਹ ਇੱਕ ਤੁਪਕਾ ਸੀ ਜਾਂ ਮਟਾਂ ਦੇ ਮੱਟ। ਬਸ ਉਹ ਇੱਕੋ ਤੱਕਣੀ ਮਾਝੇ ਵਾਲਾ ਕੰਮ ਕਰ ਗਈ। ਮਾਝੇ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਵਾਂ ਤੀਕਰ ਨਸ਼ੇ 'ਚ ਰੰਗ ਗਈ। ਨਹੀਂ ਆਓ ਵੇਖੀਏ ਉਸ ਮਸਤਾਨੜੇ ਨੂੰ ਜਿਹਦੀ ਪਈ ਤਰੰਜਣਾ 'ਚ ਧੁੰਮ। ਨਹੀਂ ਆਓ ਵੇਖੀਏ ਉਸ ਮਸਤਾਨੜੇ ਨੂੰ ਜਿਹਦੀ ਪਈ ਤਰੰਜਣਾ 'ਚ ਧੁੰਮ। ਨਹੀਂ ਜਿਹੜਾ ਮੈਂ ਵਾਦਤ ਵਿੱਚ ਰੰਗਦਾ, ਨਹੀਂ ਪੁੱਛਦਾ ਜ਼ਾਤ ਦੇ ਕੀ ਹੋ ਤੁਮ। ਪਤਾ ਨਹੀਂ ਉਹਦੇ ਅੰਦਰ ਦੇ ਕਿਹੜੇ ਖਾਨਿਓਂ ਬਾਬੇ ਬੁੱਲੇ ਸ਼ਾਹ ਦੇ ਇਹ ਬੋਲ ਪੁੰਗਰੇ ਤੇ ਹੋਠਾਂ ਉੱਤੇ ਖਿੜ ਕੇ ਟਹਿਕਣ ਲੱਗ ਪਿਆ। ਬਾਬਾ ਹੁਸੈਨ ਮਾਝੇ ਨੂੰ ਥਾਪੜਾ ਦੇ ਕੇ ਜਿੱਧਰੋਂ ਆਇਆ ਸੀ ਉਧਰ ਨੂੰ ਹੀ ਟੁਰਦਾ ਹੋਇਆ। ਇਸ ਤੋਂ ਪਿਛਲੇ ਮਾਝੇ ਨੂੰ ਕੁਝ ਖਬਰ ਨਹੀਂ ਕਿਵੇਂ ਉਹਦੀਆਂ ਧੀਆਂ ਦੇ ਤਿੰਨੇ ਡੋਲੇ ਉੱਠੇ। ਇਸ ਤੋਂ ਪਿੱਛੇ ਮਾਝੇ ਨੂੰ ਕੁਝ ਖਬਰ ਨਹੀਂ
ਕਿਵੇਂ ਉਹਦੀਆਂ ਧੀਆਂ ਦੇ ਤਿੰਨੇ ਡੋਲੇ ਉੱਠੇ, ਕਿਵੇਂ ਉਹਦੇ ਦੋਵੇਂ ਪੁੱਤਰ ਵਿਆਹੇ ਗਏ, ਉਹ ਦੋਤਰ ਪੋਤਰ ਵਾਲਾ ਹੋਇਆ। ਉਹਨੂੰ ਇਹ ਵੀ ਸਾਰ ਨਹੀਂ ਸੀ, ਪਰ ਜ਼ਿਲ੍ਹੇ ਕਚਹਿਰੀ ਦੀਆਂ ਲਾਂਭਾਂ ਜਾਂਭਾਂ 3-4 ਚੁਰਾਂ ਇਕੱਠੀਆਂ ਹੀ ਨਿਕਲ ਆਈਆਂ ਤਹਿਸੀਲਾਂ ਬਣ ਕੇ। ਗੱਡੀਆਂ ਤੇ ਆਉਣ ਵਾਲਾ ਕਚਹਿਰੀਆਂ ਦਾ ਕਰਕੁੱਟ ਕਿਵੇਂ ਮੁੱਕਦਾ ਮੁੱਕ ਗਿਆ। ਉਹਨੂੰ ਇਹ ਵੀ ਸਾਰ ਨਹੀਂ ਸੀ, ਪਰ ਜ਼ਿਲ੍ਹੇ ਕਚਹਿਰੀ ਦੀਆਂ ਲਾਂਭੇ ਚਾਂਬੇ 3-4 ਚੁਰਾਂ ਇਕੱਠੀਆਂ ਹੀ ਨਿਕਲ ਆਈਆਂ ਤਹਿਸੀਲਾਂ ਬਣ ਕੇ। ਗੱਡੀਆਂ ਤੇ ਆਉਣ ਵਾਲਾ ਕਚਹਿਰੀਆਂ ਦਾ ਕਰਕੁੱਟ ਕਿਵੇਂ ਮੁੱਕਦਾ ਮੁੱਕ ਗਿਆ। ਮਾਲ ਮੰਡੀ ਵਾਲੀ ਥਾਵੇਂ ਸਕੂਲ ਬਣ ਗਿਆ। ਮਾਲ ਮੰਡੀ ਬੰਨੋਂ ਪਾਰ ਟੁਰ ਗਈ। ਮਾਝੇ ਦੀ ਘਰ ਵਾਲੀ ਤੇ ਦੋਵਾਂ ਨੂੰਹਾਂ ਦਾ ਪੁਆੜਾ ਵੱਧਦਾ ਇੱਥੋਂ ਤੱਕ ਆ ਗਿਆ ਵੀ ਉਹ ਪੇਕਿਆਂ ਦੇ ਜਾ ਬੈਠੀਆਂ, ਆਪਣੇ ਢਿੱਡ ਦੇ ਜੰਮੇ ਬਾਲਾਂ ਨੂੰ ਵੀ ਛੱਡ ਗਈਆਂ। ਪੋਲਾ ਸਿਗਟਾਂ ਦਾ ਖੌਂਚਾ ਉਹਨੂੰ ਦੇ ਕੇ ਮੱਝਾਂ ਘੋੜੀਆਂ ਲੈ ਕੇ ਘਰ ਤੋਂ ਅਟੰਕ ਹੋ ਬੈਠਾ। ਦਿਨ ਪਰ ਰਾਤ ਕਬਰਸਤਾਨ ਦੀ ਗੁੱਠ ਉੱਤੇ ਮਾਲ ਛੱਡ ਕੇ ਬਹਿ ਰਹਿੰਦਾ। ਛੋਟੇ ਤੀਫੇ ਨੂੰ ਪਾਊਡਰ ਨੇ ਗਾਲ ਛੱਡਿਆ। ਉਹ ਪਾਊਡਰ ਛੱਡਣ ਲਈ ਕਿੰਨੇ ਮਹੀਨੇ ਘਰ ਹੀ ਨਾ ਵੜਦਾ। ਮਾਝੇ ਨੂੰ ਇਹਦੀ ਕੋਈ ਸਾਰ ਨਹੀਂ ਸੀ ਵੀ ਇਹ ਕਿਉਂ ਹੈ, ਕੀ ਹੈ। ਮਾਝੇ ਨੂੰ ਚਿੰਤਾ ਜਾਂ ਹਿਰਖ ਵੀ ਨਹੀਂ ਸੀ। ਮਾਝਾ ਇਸ ਬਾਰੇ ਕਿਸੇ ਨਾਲ ਕੀ ਕਦੀ ਆਪਣੇ ਆਪ ਨਾਲ ਵੀ ਨਹੀਂ ਸੀ ਚੁਰਿਆ। ਉਹਨੂੰ ਤੇ ਇਹੋ ਹੀ ਪਤਾ ਸੀ ਜੋ ਬਾਬੇ ਹੁਸੈਨ ਨੇ ਵਜ਼ੂ ਕਰਾ ਕੇ ਉਹਨੂੰ ਕਲਮੇ ਦੀ ਬਾਬਤ ਦੱਸਿਆ ਸੀ। ਉਹਨੂੰ ਤੇ ਇਹੋ ਹੀ ਪਤਾ ਸੀ ਵੀ ਉਹਦੇ ਜਿਵੇਂ ਬੰਦਗੀ ਕਰਨੇ, ਹੋਰ ਕੁਝ ਨਹੀਂ। ਉਹ ਤੇ ਇਹੋ ਜਾਣਦਾ ਸੀ ਬਾਬਾ ਹੁਸੈਨ ਵੀ ਨਹੀਂ ਰਿਹਾ, ਉਹਨੇ ਵੀ ਨਹੀਂ ਰਹਿਣਾ। ਹੁਣ ਕੋਈ ਵੀ ਉਹਨੂੰ ਮਾਝਾ ਨਹੀਂ ਸੀ ਕਹਿੰਦਾ। ਹਰ ਨਿੱਕਾ ਮੋਟਾ ਉਹਨੂੰ ਭਾ ਆਖਦਾ ਸੀ ਤੇ ਭਾ ਢੇਰ ਬੁੱਢਾ ਹੋ ਗਿਆ ਸੀ। ਸਵੇਰੇ ਪੋਹ ਫਟਾਲੇ ਤੋਂ ਲਾ ਕੁਫਤਿਆਂ ਤਿੱਕਰ ਕੁਰਸੀ ਉੱਤੇ ਚੌਂਕੜੀ ਮਾਰੀ ਬੈਠਾ ਰਹਿੰਦਾ। ਆਪਣੀ ਬੈਠਕ ਨਾਲ, ਇੰਨੀ ਬੈਠਕ ਨਾਲ ਉਹਦੇ ਚਿਤੜਾਂ ਉੱਤੇ ਪੁੜੇ ਪੈ ਗਏ ਸਨ। ਕਨਕੋੜ ਦੀ ਹੱਡੀ ਬੰਨੇ ਨਿਕਲ ਆਈ ਸੀ, ਮੋਢੇ ਵਿੱਚ ਵੜ ਗਏ ਸਨ। ਭਾ ਬੁੱਢਾ ਹੋਣ ਨਾਲ ਕਮਜ਼ੋਰ ਵੀ ਤਾਂ ਬੜਾ ਹੋ ਗਿਆ ਸੀ। ਉਹਨੂੰ ਲੋੜ ਸੀ ਕੋਈ ਹੋਵੇ ਜਿਹੜਾ ਇਸ ਸੂਖੇ ਉੱਤੇ ਉਹਦਾ ਸਾਹ ਕਢਾਵੇ। ਪਰ ਉਹ ਨਾ ਤੇ ਭੋਲੇ ਨੂੰ ਹੀ ਆਖਦਾ ਸੀ ਤੇ ਨਾ ਹੀ ਤੀਫੇ ਨੂੰ। ਉੜਕ ਇੱਕ ਦਿਹਾੜੇ ਉਹਦੀ ਬੰਦਗੀ ਨੂੰ ਹੀ ਉਹਦਾ ਖਿਆਲ ਆ ਗਿਆ ਤੇ ਉਹ ਖੌਂਚਿਓਂ ਅਗੇਰੇ ਲੰਮੀਆਂ ਪਈਆਂ ਰੇਲ ਪਟੜੀਆਂ ਨੂੰ ਤੱਕਦਾ ਹੋਇਆ ਕੁਰਸੀ ਸਣੇ ਇੱਕ ਪਾਸੇ ਟਹਿ ਪਿਆ।